ਕੈਲੀਫੋਰਨੀਆ ਵਾਲੇ ਹੁਣ ਜਿਹੜੇ ਓਰੀਜਨਲ ਮਾਲਕ ਹੈਗੇ ਆ ਅਮਰੀਕਾ ਦੇ, ਉਹਨਾਂ ਨੂੰ $100 ਮਿਲੀਅਨ ਉਸ ਟ੍ਰਾਈਬਸ ਨੂੰ ਦੇਣ ਜਾ ਰਹੇ ਹੈਗੇ ਆ, ਜਿਹੜਾ ਕਿ ਕੁਝ ਵੀ ਨਹੀਂ ਹੈ। ਸੋ ਸਟੋਰੀ ਇਸ ਤਰ੍ਹਾਂ ਚੱਲ ਰਹੀ ਪਈ, ਜਿਹੜੇ ਵਿਚਾਰੇ ਟ੍ਰਾਈਬ ਆ ਜਿਨ੍ਹਾਂ ਦੀਆਂ ਮਿਲੀਅਨਸ ਆਫ ਏਕੜ ਜਗ੍ਹਾ ਸੀ, ਉਹਨਾਂ ਨੂੰ ਕਬਜ਼ੇ 'ਚ ਲੈ ਲਿਆ, ਉਹਨਾਂ ਨੂੰ ਮਾਰ ਦਿੱਤਾ ਗਿਆ, ਉਹਨਾਂ ਨੂੰ ਖਤਮ ਕਰ ਦਿੱਤਾ ਗਿਆ। ਸੋ ਥੋੜ੍ਹੇ ਬਹੁਤੇ ਜਿਹੜੇ ਬਚੇ ਹੈਗੇ ਆ ਉਹ ਆਪਣੇ ਹੱਕਾਂ ਲਈ ਲੜ ਰਹੇ ਸੀ। ਤੇ ਹੁਣ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਆ, ਉਹ ਕਹਿੰਦਾ ਵੀ ਮੈਂ $100 ਮਿਲੀਅਨ ਉਹਨਾਂ ਟ੍ਰਾਈਬਸ ਨੂੰ ਵਾਪਸ ਦੇਣ ਜਾ ਰਿਹਾ ਜਿਨ੍ਹਾਂ ਦੀਆਂ ਜ਼ਮੀਨ ਤੇ ਗੋਰੇ ਮੂਲ ਦੇ ਲੋਕਾਂ ਨੇ ਕਬਜ਼ਾ ਕੀਤਾ ਸੀ। ਇਹ ਚੈੱਕ ਉਸੇ ਪਾਰਟ ਦਾ ਹਿੱਸਾ ਜਿਹਦੇ ਵਿੱਚ $29 ਮਿਲੀਅਨ ਦੀ ਲੈਂਡ ਸੈਟਲਮੈਂਟ ਹੋਈ ਸੀ। 65 ਮਿਲੀਅਨ ਏਕੜ ਲੈਂਡ, 2/3 ਆਫ ਦਾ ਇੰਟਾਇਰ ਸਟੇਟ ਸਟੋਲ ਕੀਤੀ ਗਈ ਸੀ, ਧੱਕੇ ਦੇ ਨਾਲ ਇੰਡੀਜੀਨੀਅਸ ਪੀਪਲ ਤੋਂ ਕਬਜ਼ੇ 'ਚ ਲਈ ਸੀ। ਹੁਣ ਰਾਜ ਕਰਮਜੀਤ ਸਿੰਘ ਜੀ ਦੇਖੋ ਵੀ 65 ਮਿਲੀਅਨ ਏਕੜ, ਤੇ ਜਦੋਂ ਕਿਤੇ ਐਗਰੀਮੈਂਟ ਹੋਇਆ ਵੀ ਤਾਂ ਉਹ $29 ਮਿਲੀਅਨ 'ਚ ਹੋਇਆ। ਸੋ ਹੁਣ ਦੇਖੋ ਕਿ $29 ਮਿਲੀਅਨ ਅੱਜ 'ਚ ਨਥਿੰਗ ਆ। ਸੋ ਇਹ ਬਹੁਤ ਹੀ ਜ਼ਿਆਦਾ ਜਿਹੜਾ ਧੱਕਾ ਹੋਇਆ, ਪਰ ਫਾਈਨਲੀ ਕੁਛ ਨਾ ਕੁਛ ਹੁਣ ਇਹ ਗਵਰਨਰ ਵੱਲੋਂ ਕੀਤਾ ਗਿਆ ਆ ਵੀ 200 ਟ੍ਰਾਈਬਸ ਨੂੰ $100 ਮਿਲੀਅਨ ਦਿੱਤਾ ਜਾਵੇ, ਤੇ 30% ਸਟੇਟ ਦੀ ਲੈਂਡ ਤੇ ਵਾਟਰ ਜਿਹੜੀ ਆ ਉਹਨੂੰ ਕੰਜ਼ਰਵ ਵੀ ਕੀਤਾ ਜਾਵੇ, ਤਾਂ ਕਿ ਉਸ ਨੂੰ ਉਹਦੇ ਤੇ ਕਿਸੇ ਤਰ੍ਹਾਂ ਦੀ ਕੋਈ ਖੇਤੀਬਾੜੀ ਨਾ ਕੀਤੀ ਜਾਵੇ, ਉਸ ਨੂੰ ਰੱਖਿਆ ਜਾਵੇ। 2019 ਦੇ ਵਿੱਚ ਗਵਰਨਰ ਗੈਬਨ ਨਿਊਸਮ ਨੇ ਇੰਡੀਜੀਨੀਅਸ ਕਮਿਊਨਿਟੀਜ਼ ਦੇ ਕੋਲੋਂ, ਜਿਹੜੇ ਓਰੀਜਨਲ ਮਾਲਕ ਹੈਗੇ ਆ ਇਸ ਸਟੇਟ ਦੇ, ਉਹਨਾਂ ਤੋਂ ਮਾਫੀ ਵੀ ਮੰਗੀ ਸੀ ਵੀ ਜਿਹੜਾ ਉਹਨਾਂ ਦੇ ਅਗੇਂਸਟ ਵਾਇਲੈਂਸ ਕੀਤੀ ਗਈ ਸੀ, ਡਿਸਕ੍ਰਿਮੀਨੇਸ਼ਨ ਕੀਤੀ ਗਈ ਸੀ, ਤੇ ਉਹਨਾਂ ਦੀ ਲੈਂਡ ਥੈਫਟ, ਉਹਨਾਂ ਦੀ ਜਿਹੜੀ ਜ਼ਮੀਨ ਆ ਉਹ ਚੋਰੀ ਲਈ ਗਈ ਸੀ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਗੋਲੀ ਕਾਂਡ ਦੇ ਵਿੱਚ ਪੁਲਿਸ ਦੇ ਦੁਆਰਾ ਕਾਰਵਾਈਆਂ ਤੇਜ਼ੀ ਦੇ ਨਾਲ ਚੱਲ ਰਹੀਆਂ ਆ। ਤੀਜੀ ਗ੍ਰਿਫਤਾਰੀ ਉਹ ਹੁਣ ਪਾਈ ਗਈ ਆ। ਇਸ ਐਤਵਾਰ ਦੀ ਤੜਕੇ ਸ਼ਨਿਚਰਵਾਰ ਦੀ ਰਾਤ ਨੂੰ ਹੋਏ ਗੋਲੀਕਾਂਡ 'ਚ 6 ਜਾਣਿਆਂ ਦੀ ਮੌਤ ਹੋਈ ਸੀ, ਦਰਜਨ ਲੋਕ ਜ਼ਖਮੀ ਹੋਏ ਸੀ। ਡਿਵਿਓਨ ਡੌਸਨ 31 ਸਾਲਾਂ ਦਾ, ਇਸ ਨੂੰ ਵੀ ਗਨ ਪੋਜੈਸ਼ਨ ਚਾਰਜ ਦੇ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਆ। ਕਹਿੰਦੇ ਆ ਵੀ ਇਸ ਨੂੰ ਵੀਡੀਓਜ਼ ਦੇ ਵਿੱਚ ਦੇਖਿਆ ਗਿਆ ਸੀਗਾ ਵੀ ਇਹ ਫਾਇਰ ਆਰਮ ਉੱਥੇ ਕੈਰੀ ਕਰ ਰਿਹਾ ਸੀਗਾ ਸ਼ੂਟਿੰਗ ਤੋਂ ਬਾਅਦ ਦੇ ਵਿੱਚ। 100 ਜਿਹੜੇ ਸ਼ੈਲਸ ਆ ਗੋਲੀਆਂ ਦੇ ਉੱਥੋਂ ਬਰਾਮਦ ਕੀਤੇ ਗਏ ਸੀਗੇ, ਵੀ ਇੰਨੀਆਂ ਗੋਲੀਆਂ ਇੱਕ ਦੂਜੇ ਦੇ ਉੱਤੇ ਜਿਹੜੀਆਂ ਉਹ ਚਲਾਈਆਂ ਗਈਆਂ ਸੀ। ਇਸ ਤੋਂ ਪਹਿਲਾਂ ਮਾਰਟਿਨ ਭਰਾ ਡਾਂਡਰੇ ਮਾਰਟਿਨ ਤੇ ਸਮਾਈਲੀ ਮਾਰਟਿਨ, ਉਹਨਾਂ ਨੂੰ ਪੁਲਿਸ ਦੇ ਦੁਆਰਾ ਹਿਰਾਸਤ ਦੇ ਵਿੱਚ ਲਿਆ ਜਾ ਚੁੱਕਾ ਹੈਗਾ ਆ। ਸੋ ਇਹ ਤੀਜਾ ਗ੍ਰਿਫਤਾਰੀ ਆ ਇਸ ਮਾਮਲੇ ਦੇ ਵਿੱਚ। ਅਜੇ ਤੱਕ ਵੀ ਹਰਜੋਤ ਸਿੰਘ ਜੀ ਇਸ ਮਾਸ ਸ਼ੂਟਿੰਗ ਦੇ ਬਾਰੇ ਇਹ ਬਹੁਤਾ ਨਹੀਂ ਦੱਸਿਆ ਜਾ ਰਿਹਾ ਹੈਗਾ ਵੀ ਕੀ ਜਿਹੜੇ ਕਾਰਨ ਰਹੇ ਜਿਸ ਕਰਕੇ ਮਲਟੀਪਲ ਸ਼ੂਟਰਸ ਨੇ ਉੱਥੇ ਗੋਲੀਬਾਰੀ ਕਰ ਦਿੱਤੀ, ਓਪਨ ਫਾਇਰ ਜਿਹੜੀ ਉਹ ਕਰ ਦਿੱਤੀ ਹੈਗੀ। ਕਹਿੰਦੇ ਵੀ ਇੱਕ ਲਾਰਜ ਫਾਈਟ ਸ਼ਾਇਦ ਹੋਈ, ਉਹ ਬਾਅਦ ਦੇ ਵਿੱਚ ਗਲੀਆਂ ਦੇ ਵਿੱਚ ਜਾ ਪਹੁੰਚੀ, ਜਿਹੜੇ ਸੈਵਰਲ ਸਿਟੀ ਬਲਾਕਸ ਦੇ ਵਿੱਚ, ਜਿਹੜੀ ਇਵੈਂਚੁਅਲੀ 6 ਜਾਣਿਆਂ ਦੀ ਮੌਤ ਦਾ ਕਾਰਨ ਬਣ ਗਈ।